ਜੋ ਕਿ ਮੇਰਾ ਮੁੰਡਾ ਪਾਣੀ ਲਾਉਂਦਾ ਤੱਕ ਗਿਆ, ਸਪਰੇਅ ਕਰਦਾ ਤੱਕ ਗਿਆ।
ਬਾਹਰ ਗਿਆ ਸੀ ਇਹਦਾ ਮੁੰਡਾ ਤੇ ਉਹਨੂੰ ਲਿਆ ਸਕਦੇ ਗਵਾਹ। ਅਸੀਂ ਮੰਗ ਕਰਦੇ ਮੇਰੀ ਮਦਦ ਕੀਤੀ ਜਾਵੇ। ਮੇਰੇ ਪੋਤੇ ਨੂੰ ਜਾਨ ਨੂੰ ਖਤਰਾ, ਮੇਰੀ ਜਾਨ ਨੂੰ ਖਤਰਾ। ਤੁਸੀਂ ਆਲੇ ਦੁਆਲੇ ਵੇਖ ਸਕਦੇ ਹੋ, ਕੋਈ ਨਹੀਂ ਸਾਡੇ ਆਂਢ ਗੁਆਂਢ ਹੈਗਾ। ਇੱਕ ਬੰਨੇ ਸਕੂਲ ਆ, ਇੱਕ ਬੰਨੇ ਗੁੱਜਰ ਆ, ਇੱਕ ਬੰਨੇ ਮਕਈ ਆ। ਜਿੰਨੇ ਸਵੇਰੇ ਸਾਨੂੰ ਕੁਛ ਵੀ ਹੁੰਦਾ ਮਾਂ ਪੁੱਤਾਂ ਨੂੰ। ਮੇਰੇ ਭੈਣ ਭਰਾ ਵੀ ਇੱਥੇ ਕੋਈ ਨਹੀਂ ਹੈਗਾ। ਮੈਂ ਇੱਧਰ ਐਪੀ ਸਾਈਡ ਦੀ ਆ, ਮੇਰੀ ਭੈਣ ਚੋਲੇ ਸਾਹਿਬ ਰਹਿੰਦੀ ਆ। ਜੇ ਸਾਡਾ ਕੋਈ ਗੁਨਾਹ ਹੁੰਦਾ ਆ 3 ਜਣੇ ਜ਼ਿੰਮੇਵਾਰ ਹੋਣਗੇ, ਰਜੀਤ ਸਿੰਘ, ਰਜੰਟ ਸਿੰਘ ਤੇ ਪਰਮਜੀਤ ਸਿੰਘ ਧੁੰਦੇ ਦਾ। ਇਸ ਸੰਬੰਧੀ ਦਰਖਾਸਤਾਂ ਦਿੱਤੀਆਂ ਕਿ ਨਹੀਂ? ਹਾਂਜੀ ਦਿੱਤੀਆਂ। ਅਸੀਂ ਤੇ ਵੈਰੋਵਾਲ ਥਾਣੇ 'ਚ ਦਿੱਤੀਆਂ। ਐਸਆਈ ਸਾਡੀ ਸੁਣਵਾਈ ਨਹੀਂ ਕਰਨ ਡਿਆ। ਅਸੀਂ ਜਾ ਕੇ ਖੱਪ ਕੇ ਮਰ ਗਏ। 4 ਦਿਨ ਅਸੀਂ ਜਾਂਦੇ ਰਹੇ ਲਗਾਤਾਰ। ਇਹ ਮਨਜਿੰਦਰ ਸਿੰਘ ਜਿਹੜਾ ਕਿ ਬਲਜਿੰਦਰ ਸਿੰਘ ਆ, ਸਾਡਾ ਸੁਣਵਾਈ ਨਹੀਂ ਕਰਦਾ। ਮੇਰਾ ਨਾਮ ਰਣਜੀਤ ਕੌਰ ਹੈ ਸਰ। ਮੈਂ ਚੋਲੇ ਵੀ ਆਈ ਹਾਂ। ਮੈਂ ਕੁਲਵਿੰਦਰ ਕੌਰ ਦੀ ਛੋਟੀ ਸਿਸਟਰ ਹਾਂ। ਕੀ ਇਹ ਜਿਹੜਾ ਮਸਲਾ ਇਹਨਾਂ ਦਾ ਕੀ ਹੈ? ਮਸਲਾ ਸਰ ਇਹ ਹੈ ਕਿ ਇਹਨਾਂ ਦੇ ਜੋ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ, ਤੁਹਾਨੂੰ ਦੱਸ ਦਿੱਤਾ ਦੀਦੀ ਨੇ। ਤੇ ਜੋ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ। ਹਰ ਵਾਰੀ ਮੈਨੂੰ ਆਉਣਾ ਪੈਂਦਾ। ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ। ਤੇ ਜਦੋਂ ਰਾਤ ਨੂੰ ਫੋਨ ਕਰਦੀ ਇਹ ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ। ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ। ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। ਐਸਐਸਪੀ ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ। ਵੈਰੋਵਾਲ ਵਾਲੀ ਪੁਲਿਸ ਸਾਰੀ ਵਿਕੀ ਹੋਈ ਆ। ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ਇਹ ਅਸੀਂ ਬਲਜਿੰਦਰ ਆ ਨਾ, ਉਹ ਤਾਂ ਬਿਲਕੁਲ ਨਸ਼ੇ ਵਾਲਾ ਵੀ। ਕਿਉਂ ਉਹਨੂੰ ਮੈਂ ਕਿਹਾ ਤੂੰ 4 ਚਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ। ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ। ਮੈਂ ਤੁਸੀਂ ਪੁਲਿਸ ਵਾਲੇ ਜੀ, ਪਰ ਉਹ ਉਸ ਗੱਲ ਵੱਲੇ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ, ਇਹਦੀ ਜਠਾਣੀ ਹੈ, ਇੱਕ ਜਠਾਣੀ ਹੈ, ਉਹਦਾ ਮੁੰਡਾ ਰਣਜੀਤ ਹੈ ਤੇ ਗਾੜੀ ਚਵਾਈ ਹੈ ਜਿਹੜਾ ਗਰਜੰਟ ਆ, ਉਹ ਮੁੰਡੇ ਲੈ ਕੇ ਉਹ ਆਉਂਦਾ। ਉਹ ਮਾਰਦੇ ਲੈ ਕੇ ਇੱਥੇ ਬੈਠਾ ਰਹਿੰਦਾ ਵਾ ਤੇ ਆਣ ਕੇ ਇਹਨੂੰ ਰਾਤੀ ਵੀ ਗੱਲ ਪੈ ਗਈ। ਕੰਪਲੇਂਟ ਲਿਖਾਈ ਹੈ? ਕੰਪਲੇਨ ਬਹੁਤ ਥਾਈਂ ਸਰ ਦਿੱਤੀ ਹੈ। ਵੈਰੋਵਾਲ 3-4 ਕੰਪਲੇਨਾਂ ਪਹੁੰਚ ਚੁੱਕੀਆਂ। ਐਸਐਸਪੀ ਦੇ ਵੀ ਪਹੁੰਚ ਚੁੱਕੀ ਹੈ। ਐਮਐਲਏ ਕੋ ਟਾਊਨ ਕੋ ਵੀ ਪਹੁੰਚ ਚੁੱਕੇ ਹਾਂ। ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੱਕ ਦਿਵਾਇਆ ਜਾਵੇ ਇਹਨੂੰ। ਸਾਰਾ 3-4 ਸਾਲ ਪੁਰਾਣਾ ਚੱਲਣ ਦੇ। ਉਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਆਪਣੀ ਜਦੋਂ ਬਿਲਕੁਲ ਹੀ ਇਹਨਾਂ ਨੇ ਵੇਚ ਵੱਟ ਲਈ ਆ, ਉਦੋਂ ਇਸ ਪੈਲੀ ਵੱਲੇ ਹੋ ਗਏ ਆ। ਉਹਨਾਂ ਵੇਚ ਦਿੱਤੀ, ਕੁਝ ਗਹਿਣੇ ਪਾਈਏ। ਸਾਰੇ ਗਵਾਹ ਵੀ ਹੈਗੇ ਆ ਜਿਨ੍ਹਾਂ ਕੋਲ ਗਹਿਣੇ ਪਾਈ ਆ। ਹੁਣ ਇਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ। ਉਹਨਾਂ ਦਾ ਇਰਾਦਾ ਕਿ ਮਾਂ ਪੁੱਤ ਤੇ ਮਾਰ ਦੇਵਾਂਗੇ, ਮਾਰ ਕੇ ਤੇ ਅਸੀਂ ਸਾਰਾ ਕੁਝ ਹੜੱਪ ਲਾਂਗੇ। ਤੇ ਜੇ ਇਹਨਾਂ ਮਾਂ ਪੁੱਤਾਂ ਨੂੰ ਕੁਝ ਵੀ ਹੁੰਦਾ ਵਾ ਤੇ ਪੁਲਿਸ ਜ਼ਿੰਮੇਵਾਰ ਆ। ਸਾਰਾ ਕਾਗਜ਼ ਪੱਤਰ ਇਹਨਾਂ ਕੋਲ ਬਿਲਕੁਲ ਸਹੀ ਆ। ਉੱਥੇ ਵੀ ਗਈਆਂ ਹੋਈਆਂ ਵਾ, ਕੋਰਟ 'ਚ ਵੀ ਕੇਸ ਚੱਲਦਾ ਪਿਆ ਹੈ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ। ਹਾਂਜੀ ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਸਰਦੀ ਸਰਕਾਰ। ਅੱਛਾ, ਇੱਕ ਤੁਹਾਡੇ ਕੋਲ ਮਸਲਾ ਵਾ। ਕਿਹੜਾ? ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ, ਪਿੰਡ ਮਗਲਾਣੀ। ਉਹਨਾਂ ਦੀ ਕੋਈ ਜ਼ਮੀਨ ਆ ਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ। ਤੇ ਰਾਤੀ ਵੀ ਕਣਕ ਵੱਢਣ ਡਿਆ ਸੀ ਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ। ਤੇ ਥਾਣਾ ਵੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਏਐਸਆਈ ਬਲਜਿੰਦਰ ਸਿੰਘ ਕੋ ਕੇਸ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਸੁਣਵਾਈ ਕੀਤੀ ਮੈਂ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਕਣਕ ਵੱਢ ਕੇ ਤੇ ਮੰਡੀ ਛੋੜ ਦੋ ਤੇ ਪਰਚੀ ਆਪਣੇ ਕੋਲ ਰੱਖ ਲਓ ਸਾਂਝੇ ਨਾਲ। ਅੱਛਾ ਜੀ। ਇਸ ਤੋਂ ਬਾਅਦ ਹੋਰ ਆਪਾਂ ਕੀ ਕਰ ਸਕਦੇ ਆਪਾਂ? ਮੈਂ ਹੁਣ ਵੇਖੋ ਖਹਿਰਾ ਸਾਹਿਬ, ਹੁਣ ਪੁਲਿਸ ਰਾਤ ਉੱਥੇ ਤੇ ਹੈ ਨਹੀਂ। ਮੈਂ ਤੇ ਹਾਈ ਕੋਰਟ ਆ। ਅੱਛਾ, ਮੈਂ ਹਾਈ ਕੋਰਟ ਵਾੜ ਕੇ ਥੋੜਾ ਗੱਲ ਉਡਾ ਦਿੰਦੀ ਇਹਨੂੰ। ਠੀਕ ਆ। ਤੇ ਇਹ ਹੁਣ ਤੁਸੀਂ ਕਿੱਥੇ ਜੋ? ਮੈਂ ਅੱਜ ਰੈਸਟ ਤੇ ਆ। ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ ਮੈਂ ਘਰੇ ਆ। ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ? ਕੀ ਬੋਲਣਾ? ਬਾਈਟ ਦਿਓਗੇ? ਦੱਸੋ। ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਏਦਾਂ ਹੀ ਕਰ ਲਓ। ਹੁਣ ਉਹਦੇ ਤੇ ਕੀ ਹੁੰਦਾ? ਇਹ ਨਹੀਂ ਨੋਟ ਕਰਨ ਦੇ ਪਏ। ਮੈਂ ਫੈਸਲਾ ਕਰਾਇਆ ਅੱਜ ਦਾ ਟਾਈਮ ਲਿਖਤੀ ਟਾਈਮ ਮੇਰੇ ਕੋਲ ਉੱਥੇ ਪਿਆ ਵਾ ਅੱਜ ਦਾ। ਅੱਛਾ। ਵੀ ਮੈਂ ਆਉਂਗਾ ਹਾਈ ਕੋਰਟ ਚੱਲਿਆ। ਇਹਨਾਂ ਨੇ ਇਹ ਵੀ ਕਿਹਾ ਮੈਂ ਹਾਈ ਕੋਰਟ ਚੱਲਿਆ। ਅੱਛਾ। ਹਾਂ, ਤੇ ਇਹਨਾਂ ਨੇ ਸਾਈਨ ਵੀ ਕੀਤੇ ਉੱਤੇ ਪਰਵਾਨੇ ਦੇ ਉੱਤੇ। ਹਾਂ, ਤੇ ਲਿਖਤੀ ਪਰਵਾਨਾ ਜਿਹੜਾ ਉਹ ਮੇਰੇ ਕੋਲ ਉੱਥੇ ਥਾਣੇ ਪਿਆ ਵਾ। ਉਹ ਤੁਹਾਨੂੰ ਮੈਂ ਪਾ ਦੂੰਗਾ। ਲਿਖਤੀ ਟਾਈਮ ਦਿੱਤਾ ਸੀ ਅਜਦਾਰਾਂ ਨੂੰ। ਠੀਕ ਹੈ ਜੀ। ਮੈਨੂੰ ਕਿ ਮੇਰਾ ਮੁੰਡਾ ਪਾਣੀ ਲਾਉਂਦਾ ਤੱਕ ਗਿਆ, ਸਪਰੇਅ ਕਰਦਾ ਤੱਕ ਗਿਆ।
ਇੱਥੇ ਕੋਈ ਨਹੀਂ ਹੈਗਾ। ਮੈਂ ਇੱਧਰ ਐਪੀ ਸਾਈਡ ਦੀ ਆ, ਮੇਰੀ ਭੈਣ ਚੋਲੇ ਸਾਹਿਬ ਰਹਿੰਦੀ ਆ। ਜੇ ਸਾਡਾ ਕੋਈ ਗੁਨਾਹ ਹੁੰਦਾ ਆ, 3 ਜਣੇ ਜ਼ਿੰਮੇਵਾਰ ਹੋਣਗੇ, ਰਜੀਤ ਸਿੰਘ, ਗਰਜੰਟ ਸਿੰਘ ਤੇ ਪਰਮਜੀਤ ਸਿੰਘ ਧੁੰਦੇ ਦਾ। ਇਸ ਸੰਬੰਧੀ ਦਰਖਾਸ਼ਾਂ ਦਿੱਤੀਆਂ ਕਿ ਨਹੀਂ? ਹਾਂਜੀ ਦਿੱਤੀਆਂ। ਅਸੀਂ ਤੇ ਵੈਰੋਵਾਲ ਥਾਣੇ 'ਚ ਦਿੱਤੀਆਂ। ਐਸਆਈ ਸਾਡੀ ਸੁਣਵਾਈ ਨਹੀਂ ਕਰਨ ਡਿਆ। ਅਸੀਂ ਜਾ ਕੇ ਖੱਪ ਕੇ ਮਰ ਗਏ। 4 ਦਿਨ ਅਸੀਂ ਜਾਂਦੇ ਰਹੇ ਲਗਾਤਾਰ। ਇਹ ਮਨਜਿੰਦਰ ਸਿੰਘ ਜਿਹੜਾ ਕਿ ਬਲਜਿੰਦਰ ਸਿੰਘ ਆ, ਸਾਡਾ ਸੁਣਵਾਈ ਨਹੀਂ ਕਰਦਾ। ਮੇਰਾ ਨਾਮ ਰਣਜੀਤ ਕੌਰ ਹੈ ਸਰ। ਮੈਂ ਚੋਲੇ ਵੀ ਆਈ ਹਾਂ। ਮੈਂ ਕੁਲਵਿੰਦਰ ਕੌਰ ਦੀ ਛੋਟੀ ਸਿਸਟਰ ਹਾਂ। ਕੀ ਇਹ ਜਿਹੜਾ ਮਸਲਾ ਇਹਨਾਂ ਦਾ ਕੀ ਹੈ? ਮਸਲਾ ਸਰ ਇਹ ਹੈ ਕਿ ਇਹਨਾਂ ਦੇ ਜੋ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ, ਤੁਹਾਨੂੰ ਦੱਸ ਦਿੱਤਾ ਦੀਦੀ ਨੇ। ਤੇ ਜੋ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ, ਹਰ ਵਾਰੀ ਮੈਨੂੰ ਆਉਣਾ ਪੈਂਦਾ। ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ। ਤੇ ਜਦੋਂ ਰਾਤ ਨੂੰ ਫੋਨ ਕਰਦੀ, ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ। ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ। ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। ਐਸਐਸਪੀ ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ। ਵੈਰੋਵਾਲ ਵਾਲੀ ਪੁਲਿਸ ਸਾਰੀ ਵਿਕੀ ਹੋਈ ਹੈ। ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ਏਐਸਏ ਬਲਜਿੰਦਰ ਹੈ ਨਾ, ਉਹ ਤੇ ਬਿਲਕੁਲ ਨਸ਼ੇ ਵਾਲਾ ਵੀ। ਕਿਉਂ ਉਹਨੂੰ ਮੈਂ ਕਿਹਾ ਤੂੰ 4 ਚਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ। ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ। ਮੈਂ ਤੁਸੀਂ ਪੁਲਿਸ ਵਾਲੇ ਜੀ, ਪਰ ਉਹ ਉਸ ਗੱਲ ਵੱਲੇ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ, ਇਹਦੀ ਜਠਾਣੀ ਹੈ, ਇੱਕ ਜਠਾਣੀ ਹੈ, ਉਹਦਾ ਮੁੰਡਾ ਰਣਜੀਤ ਹੈ, ਤੇ ਗਾੜੀ ਚਵਾਈ ਹੈ ਜਿਹੜਾ ਕਰਜੰਟ ਆ, ਉਹ ਮੁੰਡੇ ਲੈ ਕੇ ਉਹ ਆਉਂਦਾ ਹੈ। ਉਹ ਮਾਰਦੇ ਲੈ ਕੇ ਇੱਥੇ ਬੈਠਾ ਰਹਿੰਦਾ ਵਾ। ਤੇ ਆਣ ਕੇ ਇਹਨੂੰ ਰਾਤੀ ਵੀ ਗੱਲ ਪੈ ਗਏ। ਕੰਪਲੇਂਟ ਲਿਖਾਈ ਹੈ? ਕੰਪਲੇਨ ਬਹੁਤ ਥਾਈਂ ਸਰ ਦਿੱਤੀ ਹੈ। ਵੈਰੋਵਾਲ 3-4 ਕੰਪਲੇਨਾਂ ਪਹੁੰਚ ਚੁੱਕੀਆਂ। ਐਸਐਸਪੀ ਦੇ ਵੀ ਪਹੁੰਚ ਚੁੱਕੀ ਹੈ। ਐਮਐਲਏ ਕੋ ਟਾਊਨ ਕੋ ਵੀ ਪਹੁੰਚ ਚੁੱਕੇ ਅਸੀਂ। ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੱਕ ਦਿਵਾਇਆ ਜਾਵੇ ਇਹਨੂੰ। ਸਾਰਾ 3-4 ਸਾਲ ਪੁਰਾਣਾ ਚੱਲਣ ਦੇ। ਉਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਆਪਣੀ, ਜਦੋਂ ਬਿਲਕੁਲ ਹੀ ਇਹਨਾਂ ਨੇ ਵੇਚ ਵੱਟ ਲਈ ਆ, ਉਦੋਂ ਇਸ ਪੈਲੀ ਵੱਲੇ ਹੋ ਗਏ ਆ। ਉਹਨਾਂ ਵੇਚ ਦਿੱਤੀ, ਕੁਝ ਗਹਿਣੇ ਪਾਈਏ। ਸਾਰੇ ਗਵਾਹ ਵੀ ਹੈਗੇ ਆ ਜਿਨ੍ਹਾਂ ਕੋਲ ਗਹਿਣੇ ਪਾਈ ਆ। ਹੁਣ ਇਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ। ਉਹਨਾਂ ਦਾ ਇਰਾਦਾ ਕਿ ਮਾਂ ਪੁੱਤ ਮਾਰ ਦੇਵਾਂਗੇ, ਮਾਰ ਕੇ ਤੇ ਅਸੀਂ ਸਾਰਾ ਕੁਝ ਹੜੱਪ ਲਾਂਗੇ। ਤੇ ਜੇ ਇਹਨਾਂ ਮਾਂ ਪੁੱਤਾਂ ਨੂੰ ਕੁਝ ਵੀ ਹੁੰਦਾ ਵਾ ਤੇ ਪੁਲਿਸ ਜ਼ਿੰਮੇਵਾਰ ਆ। ਸਾਰਾ ਕਾਗਜ਼ ਪੱਤਰ ਇਹਨਾਂ ਕੋਲ ਬਿਲਕੁਲ ਸਹੀ ਆ। ਉੱਥੇ ਵੀ ਗਈਆਂ ਹੋਈਆਂ ਵਾ, ਕੋਰਟ 'ਚ ਵੀ ਕੇਸ ਚੱਲਦਾ ਪਿਆ ਹੈ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ। ਹਾਂਜੀ ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਸਰੀ ਦੁਕਾਨ। ਅੱਛਾ, ਇੱਕ ਤੁਹਾਡੇ ਕੋਲ ਮਸਲਾ ਵਾ। ਕਿਹੜਾ? ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ ਪਿੰਡ ਮਗਲਾਣੀ, ਉਹਨਾਂ ਦੀ ਕੋਈ ਜ਼ਮੀਨ ਆ। ਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ। ਤੇ ਰਾਤੀ ਵੀ ਕਣਕ ਵੱਢਣ ਡਿਆ ਸੀ, ਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ। ਤੇ ਥਾਣਾ ਵੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਏਐਸਆਈ ਬਲਜਿੰਦਰ ਸਿੰਘ ਕੋ ਕੇਸ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਸੁਣਵਾਈ ਕੀਤੀ। ਮੈਂ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਕਣਕ ਵੱਢ ਕੇ ਤੇ ਮੰਡੀ ਛੋੜ ਦੋ ਤੇ ਪਰਚੀ ਆਪਣੇ ਕੋਲ ਰੱਖ ਲਓ ਸਾਂਝੇ ਨਾਲ। ਅੱਛਾ ਜੀ। ਇਸ ਤੋਂ ਵੱਧ ਹੋਰ ਆਪਾਂ ਕੀ ਕਰ ਸਕਦੇ ਆਪਾਂ? ਮੈਂ ਹੁਣ ਵੇਖੋ ਖਹਿਰਾ ਸਾਹਿਬ, ਹੁਣ ਪੁਲਿਸ ਰਾਤ ਉੱਥੇ ਤੇ ਹੈ ਨਹੀਂ। ਮੈਂ ਤਾਂ ਹਾਈ ਕੋਰਟ ਆ। ਅੱਛਾ, ਮੈਂ ਹਾਈ ਕੋਰਟ ਵਾੜ ਕੇ ਥੋੜਾ ਗੱਲ ਛੋੜਾ ਦਿੰਦੀ ਇਹਨੂੰ। ਠੀਕ ਆ। ਤੇ ਇਹ ਹੁਣ ਤੁਸੀਂ ਕਿੱਥੇ ਜੋ? ਮੈਂ ਅੱਜ ਰੈਸਟ ਤੇ ਆ। ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ ਮੈਂ ਘਰੇ ਆ। ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ? ਕੀ ਬੋਲਣਾ? ਬਾਈਟ ਦਿਓਗੇ? ਦੱਸੋ। ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਏਦਾਂ ਹੀ ਕਰ ਲਓ। ਹੁਣ ਉਹਦੇ ਤੇ ਕੀ ਹੁੰਦੇ, ਇਹ ਨਹੀਂ ਨੋਟ ਕਰਨੇ ਪਏ। ਮੈਂ ਫੈਸਲਾ ਕਰਾਇਆ। ਅੱਜ ਦਾ ਟਾਈਮ ਲਿਖਤੀ ਟਾਈਮ ਮੇਰੇ ਕੋਲ ਉੱਥੇ ਪਿਆ ਵਾ ਅੱਜ ਦਾ। ਅੱਛਾ ਵੀ ਮੈਂ ਆਉਂਗਾ ਹਾਈ ਕੋਰਟ ਚੱਲਿਆ। ਤੇ ਇਹਨਾਂ ਨੇ ਇਹ ਵੀ ਕਿਹਾ ਮੈਂ ਹਾਈ ਕੋਰਟ ਚੱਲਿਆ। ਅੱਛਾ, ਹਾਂ, ਤੇ ਇਹਨਾਂ ਨੇ ਸਾਈਨ ਵੀ ਕੀਤੇ ਉੱਤੇ ਪਰਵਾਨੇ ਦੇ ਉੱਤੇ। ਹਾਂ, ਤੇ ਲਿਖਤੀ ਪਰਵਾਨਾ ਜਿਹੜਾ ਉਹ ਮੇਰੇ ਕੋਲ ਉੱਥੇ ਥਾਣੇ ਪਿਆ ਵਾ। ਉਹ ਤੁਹਾਨੂੰ ਮੈਂ ਪਾ ਦੂੰਗਾ। ਲਿਖਤੀ ਟਾਈਮ ਦਿੱਤਾ ਸੀ ਅੱਜ ਤਾਰਨ ਨੂੰ। ਠੀਕ ਹੈ ਜੀ। ਮੈਨੂੰ ਕਿ ਮੇਰਾ ਮੁੰਡਾ ਪਾਣੀ ਲਾਉਂਦਾ ਤੱਕ ਗਿਆ, ਸਪਰੇਅ ਕਰਦਾ ਤੱਕ ਗਿਆ।
ਸੁਣਵਾਈ ਨਹੀਂ ਕਰਨ ਡਿਆ। ਅਸੀਂ ਜਾ ਕੇ ਖੱਪ ਕੇ ਮਰ ਗਏ, 4 ਦਿਨ ਅਸੀਂ ਜਾਂਦੇ ਰਹੇ ਲਗਾਤਾਰ। ਇਹ ਮਨਜਿੰਦਰ ਸਿੰਘ ਜਿਹੜਾ ਕਿ ਬਲਜਿੰਦਰ ਸਿੰਘ ਆ, ਸਾਡਾ ਸੁਣਵਾਈ ਨਹੀਂ ਕਰਦਾ। ਮੇਰਾ ਨਾਮ ਰਣਜੀਤ ਕੌਰ ਆ ਸਰ, ਮੈਂ ਚੋਲੇ ਵੀ ਆਈ ਹਾਂ। ਮੈਂ ਕੁਲਵਿੰਦਰ ਕੌਰ ਦੀ ਛੋਟੀ ਸਿਸਟਰ ਹਾਂ। ਕੀ ਇਹ ਜਿਹੜਾ ਮਸਲਾ ਇਹਨਾਂ ਦਾ ਕੀ ਹੈ? ਮਸਲਾ ਸਰ ਇਹ ਹੈ ਕਿ ਇਹਨਾਂ ਦੇ ਜੋ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ, ਤੁਹਾਨੂੰ ਦੱਸ ਦਿੱਤਾ ਦੀਦੀ ਨੇ। ਤੇ ਜੋ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ, ਹਰ ਵਾਰੀ ਮੈਨੂੰ ਆਉਣਾ ਪੈਂਦਾ। ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ। ਤੇ ਜਦੋਂ ਰਾਤ ਨੂੰ ਫੋਨ ਕਰਦੀ ਇਹ ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ। ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ। ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। SSP ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ। ਵੈਰੋਵਾਰ ਵਾਲੀ ਪੁਲਿਸ ਸਾਰੀ ਵਿਕੀ ਹੋਈ ਆ। ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ASP ਬਲਜਿੰਦਰ ਆ ਨਾ, ਉਹ ਤੇ ਬਿਲਕੁਲ ਨਸ਼ੇ ਵਾਲਾ ਵੀ। ਕਿਉਂ ਉਹਨੂੰ ਮੈਂ ਕਿਹਾ ਤੂੰ 4 ਚਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ। ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ, ਮੈਂ ਤੁਸੀਂ ਪੁਲਿਸ ਵਾਲੇ ਜੀ। ਪਰ ਉਹ ਉਸ ਗੱਲ ਵੱਲੇ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ, ਇਹਦੀ ਜਠਾਣੀ ਹੈ, ਇੱਕ ਜਠਾਣੀ ਹੈ, ਉਹਦਾ ਮੁੰਡਾ ਰਣਜੀਤ ਹੈ, ਤੇ ਗਾੜੀ ਜਵਾਈ ਹੈ ਜਿਹੜਾ ਗਰਜੰਟ ਆ, ਉਹ ਮੁੰਡੇ ਲੈ ਕੇ ਉਹ ਆਉਂਦਾ। ਉਹ ਮਾਰਦੇ ਲੈ ਕੇ ਇੱਥੇ ਬੈਠਾ ਰਹਿੰਦਾ ਵਾ। ਤੇ ਆਣ ਕੇ ਇਹਨੂੰ ਰਾਤੀ ਵੀ ਗੱਲ ਪੈ ਗਏ। ਕੰਪਲੀਟ ਲਿਖਾਈ ਹੈ? ਕੰਪਲੇਨ ਬਹੁਤ ਥਾਈਂ ਸਰ ਦਿੱਤੀ ਹੈ। ਵੈਰੋਵਾਲ 3-4 ਕੰਪਲੇਨਾਂ ਪਹੁੰਚ ਚੁੱਕੀਆਂ, SSP ਦੇ ਵੀ ਪਹੁੰਚ ਚੁੱਕੀ ਹੈ, MLA ਕੋ ਟੌਂਕ ਕੋ ਵੀ ਪਹੁੰਚ ਚੁੱਕੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੱਕ ਦਿਵਾਇਆ ਜਾਵੇ ਇਹਨੂੰ। ਸਾਰਾ 3-4 ਸਾਲ ਪੁਰਾਣਾ ਚੱਲਣ ਦੇ। ਉਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਆਪਣੀ ਜਦੋਂ ਬਿਲਕੁਲ ਹੀ ਇਹਨਾਂ ਨੇ ਵੇਚ ਵੱਟ ਲਈ ਆ, ਉਦੋਂ ਇਸ ਪੈਲੀ ਵੱਲੇ ਹੋ ਗਏ ਆ। ਉਹਨਾਂ ਵੇਚ ਦਿੱਤੀ, ਕੁਝ ਗਹਿਣੇ ਪਾਈਏ, ਸਾਰੇ ਗਵਾਹ ਵੀ ਹੈਗੇ ਆ ਜਿਨ੍ਹਾਂ ਕੋਲ ਗਹਿਣੇ ਪਾਈ ਆ। ਹੁਣ ਇਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ। ਉਹਨਾਂ ਦਾ ਇਰਾਦਾ ਕਿ ਮਾਂ ਪੁੱਤ ਤੇ ਮਾਰ ਦੇਵਾਂਗੇ, ਮਾਰ ਕੇ ਤੇ ਅਸੀਂ ਸਾਰਾ ਕੁਝ ਹੜੱਪ ਲਾਂਗੇ। ਤੇ ਜੇ ਇਹਨਾਂ ਮਾਂ ਪੁੱਤਾਂ ਨੂੰ ਕੁਝ ਵੀ ਹੁੰਦਾ ਵਾ ਤੇ ਪੁਲਿਸ ਜ਼ਿੰਮੇਵਾਰ ਆ। ਸਾਰਾ ਕਾਗਜ਼ ਪੱਤਰ ਇਹਨਾਂ ਕੋਲ ਬਿਲਕੁਲ ਸਹੀ ਆ। ਉੱਥੇ ਵੀ ਗਈਆਂ ਹੋਈਆਂ ਵਾ, ਕੋਰਟ 'ਚ ਵੀ ਕੇਸ ਚੱਲਦਾ ਪਿਆ ਹੈ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਸਰਦੀ ਸਰਕਾਰ। ਅੱਛਾ, ਇੱਕ ਤੁਹਾਡੇ ਕੋਲ ਮਸਲਾ ਵਾ। ਕਿਹੜਾ? ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ ਪਿੰਡ ਮਗਲਾਣੀ, ਉਹਨਾਂ ਦੀ ਕੋਈ ਜ਼ਮੀਨ ਆ। ਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ। ਤੇ ਰਾਤੀ ਵੀ ਕਣਕ ਵੱਢਣ ਡਿਆ ਸੀ, ਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ। ਤੇ ਥਾਣਾ ਵੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ASI ਬਲਜਿੰਦਰ ਸਿੰਘ ਕੋ ਕੇਸ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਸੁਣਵਾਈ ਕੀਤੀ ਮੈਂ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਕਣਕ ਵੱਢ ਕੇ ਤੇ ਮੰਡੀ 'ਚ ਛੁੱਟ ਦਿਓ ਤੇ ਪਰਚੀ ਆਪਣੇ ਕੋਲ ਰੱਖ ਲਓ ਸਾਂਝੇ ਨਾਲ। ਅੱਛਾ ਜੀ। ਇਸ ਤੋਂ ਵੱਧ ਹੋਰ ਆਪਾਂ ਕੀ ਕਰ ਸਕਦੇ ਆਪਾਂ? ਮੈਂ ਹੁਣ ਵੇਖੋ ਖਹਿਰਾ ਸਾਹਿਬ, ਹੁਣ ਪੁਲਿਸ ਰਾਤ ਉੱਥੇ ਤੇ ਹੈ ਨਹੀਂ। ਮੈਂ ਤੇ ਹਾਈ ਕੋਰਟ ਆ। ਅੱਛਾ, ਮੈਂ ਹਾਈ ਕੋਰਟ ਵਾੜ ਕੇ ਥੋੜਾ ਗੱਲ ਉਡਾ ਦਿੰਦੀ ਇਹਨੂੰ। ਠੀਕ ਆ। ਤੇ ਇਹ ਹੁਣ ਤੁਸੀਂ ਕਿੱਥੇ ਜੋ? ਮੈਂ ਅੱਜ ਰੈਸਟ ਤੇ ਆ। ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ ਮੈਂ ਘਰੇ ਆ। ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ? ਕੀ ਬੋਲਣਾ? ਬਾਈਟ ਦਿਓਗੇ? ਦੱਸੋ। ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਏਦਾਂ ਹੀ ਕਰ ਲਓ। ਹੁਣ ਉਹਦੇ ਤੇ ਕੀ ਹੁੰਦੇ, ਇਹ ਨਹੀਂ ਨੋਟ ਕਰਨ ਦੇ ਪਏ। ਮੈਂ ਫੈਸਲਾ ਕਰਾਇਆ ਅੱਜ ਦਾ ਟਾਈਮ ਲਿਖਤੀ ਟਾਈਮ ਮੇਰੇ ਕੋਲ ਉੱਥੇ ਪਿਆ ਵਾ ਅੱਜ ਦਾ। ਅੱਛਾ। ਵੀ ਮੈਂ ਆਉਂਗਾ ਹਾਈ ਕੋਰਟ ਚੱਲਿਆ। ਇਹਨਾਂ ਨੇ ਇਹ ਵੀ ਕਿਹਾ ਮੈਂ ਹਾਈ ਕੋਰਟ ਚੱਲਿਆ। ਅੱਛਾ। ਹਾਂ, ਤੇ ਇਹਨਾਂ ਨੇ ਸਾਈਨ ਵੀ ਕੀਤੇ ਉੱਤੇ ਪਰਵਾਨੇ ਦੇ ਉੱਤੇ। ਹਾਂ, ਤੇ ਲਿਖਤੀ ਪਰਵਾਨਾ ਜਿਹੜਾ ਮੇਰੇ ਕੋਲ ਉੱਥੇ ਥਾਣੇ ਪਿਆ ਵਾ, ਉਹ ਤੁਹਾਨੂੰ ਮੈਂ ਪਾ ਦੂੰਗਾ। ਲਿਖਤੀ ਟਾਈਮ ਦਿੱਤਾ ਸੀ ਅਜਦਾਰਾਂ ਨੂੰ। ਠੀਕ ਹੈ ਜੀ। ਮੈਨੂੰ ਕਿ ਮੇਰਾ ਮੁੰਡਾ ਪਾਣੀ ਲਾਉਂਦਾ ਤੱਕ ਗਿਆ, ਸਪਰੇਅ ਕਰਦਾ ਤੱਕ ਗਿਆ।
ਪਰਮਜੀਤ ਸਿੰਘ ਧੁੰਡੇ ਦਾ ਉਹਦੀ ਜਿੰਨੀ ਸ਼ੈ ਉਹਦੀ ਆ ਥਾਣੇ ਵੈਰੋਵਾਲ ਸਾਡੇ ਕੋਲ ਪਿਆ ਨਹੀਂ ਆ ਵੀਰ। ਇਹ ਪੈਸੇ ਕਵਾ ਕੇ ਤੇ ਸਾਡੇ ਵਰਕ ਲਾਭ ਸਾਨੂੰ ਆਣ ਕੇ ਕਦੀ ਪੁਲਿਸ ਘੱਲ ਦਿੰਦਾ ਮੇਰੇ ਹੱਲ, ਕਦੀ SHO ਨੂੰ ਘੱਲ ਦਿੰਦਾ ਮੇਰੇ ਹੱਲ। ਅਸੀਂ ਮਾਂ ਪੁੱਤ ਇਕੱਲੇ ਰਹਿੰਦੇ, ਆਲਾ ਦੁਆਲਾ ਸਾਡੇ ਕੋਈ ਨਹੀਂ ਹੈਗਾ। ਮੈਂ ਵਿਧਵਾ ਜਨਾਨੀ, ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਤੇ ਇਹ ਜ਼ਿੰਮੇਵਾਰ ਹੈ। ਸਰ ਸਾਡੇ 2.5 ਵੀਰ ਚੜਿਆ ਥਾਂ ਤੇ 2.5 ਕਿੱਲੇ ਚੜੇ ਹੋਈ ਉਹ ਵੋਟ ਡਏ ਆ। ਅਸੀਂ ਇਹਨਾਂ ਨੂੰ ਆਖਿਆ ਨਿਸ਼ਾਨਦੇਹੀ ਕਰਾ ਲਓ, ਜੇ ਅਸੀਂ ਵੱਧ ਨਿਕਲੂਗੀ ਅਸੀਂ ਛੱਡਾਂਗੇ। ਅਸੀਂ ਥਾਣੇ 'ਚ ਵੀ ਆਖਿਆ, ਅਸੀਂ ਬੰਦਿਆਂ 'ਚ ਵੀ ਆਖਿਆ, ਜੇ ਸਾਡੇ ਥੱਲੇ ਨਿਕਲੂਗੀ ਤੇ ਅਸੀਂ ਛੱਡਾਂਗੇ। ਕਨਾਲ 2 ਕਨਾਲੀ ਜਿਹੜਾ ਕਰਜ਼ਾ ਲਾਇਆ ਅਸੀਂ ਕਿਹਾ ਉਹ ਵਿੱਚ ਬੰਦੇ ਇਕੱਠੇ ਕਰਕੇ ਅਸੀਂ ਉਹ ਵੀ ਦੱਸਾਂਗੇ। ਅਸੀਂ 3.5 ਲੱਖ ਦਾ ਵੀਰ ਕਰਜ਼ਾ ਲਾਇਆ ਇਹਨਾਂ ਦਾ। ਇਹਦਾ ਮੁੰਡਾ ਬਾਹਰ ਗਿਆ ਸੀਗਾ, ਸਾਡੇ ਕੋਲ ਮਿਣਗਾਣਾ ਗਵਾਹ ਹੈਗਾ, ਜਦ ਕੋ ਪੈੜੀ ਗਹਿਣੇ ਪਈ ਸੀ ਅਸੀਂ ਛਡਾਈ ਆ। ਸਾਡੇ ਕੋਲ ਗਵਾਹ ਹੈਗਾ, ਇਹਦਾ ਮੁੰਡਾ ਬਾਹਰ ਗਿਆ ਜਿਹਨੇ ਘੱਲਿਆ, ਉਹ ਸਾਡੇ ਕੋਲ ਗਵਾਹ ਹੈਗਾ। ਜਿਹੜੇ ਪੰਚਾਇਤ 'ਚ ਅਸੀਂ ਪਿੰਡ ਦੇ ਵਿੱਚ ਆਪਣੇ ਪਤੀ ਦੇ ਸਾਹਮਣੇ ਪੈਸੇ ਦਿੱਤੇ ਸੀ ਉਹਨੂੰ, ਸਾਡੇ ਕੋਲ ਵੀ ਗਵਾਹ ਹੈਗੇ। ਇਹ ਮੇਰੀ ਜਠਾਣੀ ਆ, ਇਹਦਾ ਮੁੰਡਾ ਵਾ ਗਾੜੀ ਤੇ ਉਹਦਾ ਜਵਾਈ ਆ ਤੇ ਉਹਦਾ ਪੜਵਈਆ ਵਾ ਪਰਮਜੀਤ ਸਿੰਘ ਤੇ ਜਵਾਈ ਗਰਜੰਟ ਸਿੰਘ ਆ, ਨਾਲ ਕੁੜਮੇ ਆ। ਇਹ ਸਾਰੇ ਜਣੇ ਕੱਲ ਮੇਰੇ ਮੁੰਡੇ ਨੂੰ ਤੇ ਮੈਨੂੰ ਘੇਰਾ ਪਾ ਲਿਆਣ ਕੇ ਇਹਨਾਂ ਨੇ। ਇਹ ਹੈਗੇ ਤੇ ਮੇਰੀ ਗਵਾਂਢਣ ਨੇ, ਮੇਰੀ ਜਠਾਣੀ ਇਸੇ ਪਿੰਡ ਦੀ ਆ, ਰਣਜੀਤ ਸਿੰਘ ਸਨ ਆਫ ਕੁਲਵੰਤ ਸਿੰਘ। ਪਿਓ ਦਾ ਨਾਮ ਆ ਰਜਵੰਤ ਕੌਰ, ਮਾਂ ਦਾ ਨਾਂ ਆ। ਤੇ ਜਿਹੜਾ ਹੈਗਾ ਜਵਾਈ ਆ ਉਹ ਧੁੰਦੇ ਦਾ ਇੱਥੋਂ ਦਾ ਵਾ, ਭੂਈਆਂ ਦਾ ਵਾ ਗਰਜੰਟ ਸਿੰਘ, ਤੇ ਨਾਲ ਉਹਦਾ ਪਿਓ ਆ ਤੇ ਜਿਹੜਾ ਪੜਵਈਆ ਵਾ ਉਹ ਧੁੰਦੇ ਦਾ ਵਾ ਪਰਮਜੀਤ। ਨਹੀਂ ਰਹਿੰਦੇ। ਪਿਛਲੇ ਸਾਲ ਵੀ ਮੇਰੀ ਇਹਨਾਂ ਨੇ ਕਣਕ ਵਾਈ ਤੇ ਠਾਣੋ ਠਾਣੀ ਹੋਏ ਆ ਤੇ ਉਦੋਂ ਦੀ ਘਰੋਂ ਨਿਕਲੀ ਆ। ਹਾਂਜੀ ਆ ਸਾਡਾ ਚੱਲਦਾ ਵਾ, ਅਸੀਂ ਪਾਇਆ ਕੋਰਟ 'ਚ ਕੇਸ ਪਾਇਆ ਅਸੀਂ। ਥਾਣੇ ਰਾਜੀਨਾਮੇ ਹੋਏ ਸਾਡੇ, ਥਾਣੇ 3-4 ਵਾਰ ਰਾਜੀਨਾਮੇ ਵੀਰ। ਕਣਕ ਜਦੋਂ ਵਾਈ ਸਾਡੀ ਉਦੋਂ ਰਾਜੀਨਾਮਾ ਹੋਇਆ, ਉਹ ਤੋਂ ਬਾਅਦ 3-4 ਵਾਰੀ ਰਾਜੀਨਾਮੇ ਹੋਏ ਆ। ਪਿੰਡ ਦੀ ਪੰਚਾਇਤ 'ਚ ਹੀ ਪੈਸੇ ਦਿੱਤੇ ਸੀ ਉਦੋਂ, ਜਦੋਂ ਉਹਦੇ ਨਾਲ ਸਾਡਾ ਕੁਲਵੰਤ ਨਾਲ ਰਾਜੀਨਾਮਾ ਹੋਇਆ ਉਹਦੇ ਕੋਲ ਪੈਸੇ ਲੈ ਕੇ ਇਹ ਬਾਹਰ ਗਿਆ ਸੀ ਇਹਦਾ ਮੁੰਡਾ, ਤੇ ਉਹਨੂੰ ਉਹਦੇ ਅਸੀਂ ਉਹ ਲਿਆ ਸਕਦੇ ਗਵਾਹ। ਅਸੀਂ ਮੰਗ ਕਰਦੇ ਮੇਰੀ ਮਦਦ ਕੀਤੀ ਜਾਵੇ। ਮੇਰੇ ਪੋਤੇ ਨੂੰ ਜਾਨ ਨੂੰ ਖਤਰਾ, ਮੇਰੀ ਜਾਨ ਨੂੰ ਖਤਰਾ। ਤੁਸੀਂ ਆਲੇ ਦੁਆਲੇ ਵੇਖ ਸਕਦੇ ਹੋ, ਕੋਈ ਨਹੀਂ ਸਾਡੇ ਆਂਢ ਗੁਆਂਢ ਹੈਗਾ। ਇੱਕ ਬੰਨੇ ਸਕੂਲ ਹੈ, ਇੱਕ ਬੰਨੇ ਗੁੱਜਰ ਆ, ਇੱਕ ਬੰਨੇ ਮਕਈ ਆ। ਜਿੰਨੇ ਰਸੇਰੇ ਸਾਨੂੰ ਕੁਛ ਵੀ ਹੁੰਦਾ ਮਾਂ ਪੁੱਤਾਂ ਨੂੰ। ਮੇਰੇ ਭੈਣ ਭਰਾ ਵੀ ਇੱਥੇ ਕੋਈ ਨਹੀਂ ਹੈਗਾ। ਮੈਂ ਇੱਧਰ MP ਸਾਈਡ ਦੀ ਆ, ਮੇਰੀ ਭੈਣ ਚੋਲੇ ਸਾਹਿਬ ਰਹਿੰਦੀ ਆ। ਜੇ ਸਾਡਾ ਕੋਈ ਗੁਨਾਹ ਹੁੰਦਾ ਆ 3 ਜਣੇ ਜ਼ਿੰਮੇਵਾਰ ਹੋਣਗੇ, ਰਣਜੀਤ ਸਿੰਘ, ਗਰਜੰਟ ਸਿੰਘ ਤੇ ਪਰਮਜੀਤ ਸਿੰਘ ਧੁੰਦੇ ਦਾ। ਇਸ ਸੰਬੰਧੀ ਦਰਖਾਸਤਾਂ ਦਿੱਤੀਆਂ ਕਿ ਨਹੀਂ? ਹਾਂਜੀ ਦਿੱਤੀਆਂ। ਅਸੀਂ ਤੇ ਵੈਰੋਵਾਲ ਥਾਣੇ 'ਚ ਦਿੱਤੀਆਂ। SI ਸਾਡੀ ਸੁਣਵਾਈ ਨਹੀਂ ਕਰਨ ਡਿਆ। ਅਸੀਂ ਜਾ ਕੇ ਖੱਪ ਕੇ ਮਰ ਗਏ। 4 ਦਿਨ ਅਸੀਂ ਜਾਂਦੇ ਰਹੇ ਲਗਾਤਾਰ। ਇਹ ਮਨਜਿੰਦਰ ਸਿੰਘ ਜਿਹੜਾ ਕਿ ਬਲਜਿੰਦਰ ਸਿੰਘ ਆ, ਸਾਡਾ ਸੁਣਵਾਈ ਨਹੀਂ ਕਰਦਾ। ਮੇਰਾ ਨਾਮ ਰਣਜੀਤ ਕੌਰ ਆ ਸਰ, ਮੈਂ ਚੋਲੇ ਵੀ ਆਈ ਹਾਂ। ਮੈਂ ਕੁਲਵਿੰਦਰ ਕੌਰ ਦੀ ਛੋਟੀ ਸਿਸਟਰ ਹਾਂ। ਇਹ ਜਿਹੜਾ ਮਸਲਾ ਇਹਨਾਂ ਦਾ ਕੀ ਹੈ? ਮਸਲਾ ਸਰ ਇਹ ਹੈ ਕਿ ਇਹਨਾਂ ਦੇ ਜੋ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ, ਤੁਹਾਨੂੰ ਦੱਸ ਦਿੱਤਾ ਦੀਦੀ ਨੇ। ਤੇ ਜੋ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ, ਹਰ ਵਾਰੀ ਮੈਨੂੰ ਆਉਣਾ ਪੈਂਦਾ। ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ। ਤੇ ਜਦੋਂ ਰਾਤ ਨੂੰ ਫੋਨ ਕਰਦੀ ਇਹ ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ। ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ। ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। SSP ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ। ਵੈਰੋਵਾਲ ਵਾਲੀ ਪੁਲਿਸ ਸਾਰੀ ਵਿਕੀ ਹੋਈ ਆ। ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ASP ਬਲਜਿੰਦਰ ਆ ਨਾ, ਉਹ ਤੇ ਬਿਲਕੁਲ ਨਸ਼ੇ ਵਾਲਾ ਵੀ। ਕਿਉਂ ਉਹਨੂੰ ਮੈਂ ਕਿਹਾ ਤੂੰ 4 ਚਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ। ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ। ਮੈਂ ਤੁਸੀਂ ਪੁਲਿਸ ਵਾਲੇ ਜੀ, ਪਰ ਉਹ ਉਸ ਗੱਲ ਵੱਲੇ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ। ਇਹਦੀ ਜਠਾਣੀ ਹੈ, ਇੱਕ ਜਠਾਣੀ ਹੈ, ਉਹਦਾ ਮੁੰਡਾ ਰਣਜੀਤ ਹੈ ਤੇ ਗੜੀ ਚਵਾਈ ਹੈ ਜਿਹੜਾ ਗਰਜੰਟ ਆ, ਉਹ ਮੁੰਡੇ ਲੈ ਕੇ ਉਹ ਆਉਂਦਾ ਹੈ। ਉਹ ਮਾਰਦੇ ਲੈ ਕੇ ਇੱਥੇ ਬੈਠਾ ਰਹਿੰਦਾ ਵਾ ਤੇ ਆਣ ਕੇ ਇਹਨੂੰ ਰਾਤੀ ਵੀ ਗੱਲ ਪੈ ਗਈ। ਕੰਪਲੇਂਟ ਲਿਖਾਈ ਹੈ? ਕੰਪਲੇਨ ਬਹੁਤ ਥਾਈਂ ਸਰ ਦਿੱਤੀ ਹੈ। ਵੈਰੋਵਾਲ 3-4 ਕੰਪਲੇਨਾਂ ਪਹੁੰਚ ਚੁੱਕੀਆਂ। SSP ਦੇ ਵੀ ਪਹੁੰਚ ਚੁੱਕੀ ਹੈ, MLA ਕੋ ਟਾਊਨ ਕੋ ਵੀ ਪਹੁੰਚ ਚੁੱਕੇ ਹਾਂ। ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੱਕ ਦਿਵਾਇਆ ਜਾਵੇ ਇਹਨੂੰ। ਸਾਰਾ 3-4 ਸਾਲ ਪੁਰਾਣਾ ਚੱਲਣ ਦੇ। ਉਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਆਪਣੀ, ਜਦੋਂ ਬਿਲਕੁਲ ਹੀ ਇਹਨਾਂ ਨੇ ਵੇਚ ਵੱਟ ਲਈ ਆ, ਉਦੋਂ ਇਸ ਪੈਲੀ ਵੱਲੇ ਹੋ ਗਏ ਆ। ਉਹਨਾਂ ਵੇਚ ਦਿੱਤੀ, ਕੁਝ ਗਹਿਣੇ ਪਾਈਏ। ਸਾਰੇ ਗਵਾਹ ਵੀ ਹੈਗੇ ਆ ਜਿਨ੍ਹਾਂ ਕੋਲ ਗਹਿਣੇ ਪਾਈ ਆ। ਹੁਣ ਇਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ। ਉਹਨਾਂ ਦਾ ਇਰਾਦਾ ਕਿ ਮਾਂ ਪੁੱਤ ਤੇ ਮਾਰ ਦੇਵਾਂਗੇ, ਮਾਰ ਕੇ ਤੇ ਅਸੀਂ ਸਾਰਾ ਕੁਝ ਹੜੱਪ ਲਾਂਗੇ। ਤੇ ਜੇ ਇਹਨਾਂ ਮਾਂ ਪੁੱਤਾਂ ਨੂੰ ਕੁਝ ਵੀ ਹੁੰਦਾ ਵਾ ਤੇ ਪੁਲਿਸ ਜ਼ਿੰਮੇਵਾਰ ਆ। ਸਾਰਾ ਕਾਗਜ਼ ਪੱਤਰ ਇਹਨਾਂ ਕੋਲ ਬਿਲਕੁਲ ਸਹੀ ਆ। ਉੱਥੇ ਵੀ ਗਈਆਂ ਹੋਈਆਂ ਵਾ, ਕੋਰਟ 'ਚ ਵੀ ਕੇਸ ਚੱਲਦਾ ਪਿਆ ਹੈ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ। ਹਾਂਜੀ ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ। ਖਹਿਰਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਵਧੀਆ। ਸਰਜੀਤ ਖਾਨ। ਅੱਛਾ,
ਇੱਕ ਤੁਹਾਡੇ ਕੋਲ ਮਸਲਾ ਵਾ। ਕਿਹੜਾ? ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ ਪਿੰਡ ਮਗਲਾਣੀ, ਉਹਨਾਂ ਦੀ ਕੋਈ ਜ਼ਮੀਨ ਆ ਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ ਤੇ ਰਾਤੀ ਵੀ ਕਣਕ ਵੱਢਣ ਡਿਆ ਸੀ ਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ ਤੇ ਥਾਣਾ ਵੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ASI ਬਲਜਿੰਦਰ ਸਿੰਘ ਕੋ ਕੇਸ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਸੁਣਵਾਈ ਕੀਤੀ ਮੈਂ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਕਣਕ ਵੱਢ ਕੇ ਤੇ ਮੰਡੀ 'ਚ ਛੁੱਟ ਦੋ ਤੇ ਪਰਚੀ ਆਪਣੇ ਕੋਲ ਰੱਖ ਲਓ ਸਾਂਝੇ ਨਾਲ। ਅੱਛਾ ਜੀ। ਇਸ ਤੋਂ ਬਾਅਦ ਹੋਰ ਆਪਾਂ ਕੀ ਕਰ ਸਕਦੇ ਆਪਾਂ? ਮੈਂ ਹੁਣ ਵੇਖੋ ਖਹਿਰਾ ਸਾਹਿਬ, ਹੁਣ ਪੁਲਿਸ ਰਾਤ ਉੱਥੇ ਤੇ ਹੈ ਨਹੀਂ, ਮੈਂ ਤੇ ਹਾਈ ਕੋਰਟ ਆ। ਅੱਛਾ ਮੈਂ ਹਾਈ ਕੋਰਟ ਵਾੜ ਕੇ ਥੋੜਾ ਗੱਲ ਉਡਾ ਦਿੰਦੀ ਇਹਨੂੰ। ਠੀਕ ਆ। ਤੇ ਇਹ ਹੁਣ ਤੁਸੀਂ ਕਿੱਥੇ ਜੋ? ਮੈਂ ਅੱਜ ਰੈਸਟ ਤੇ ਆ। ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ ਮੈਂ ਘਰੇ ਆ। ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ, ਕੀ ਬੋਲਣਾ? ਬਾਈਟ ਦਿਓਗੇ? ਦੱਸੋ। ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਏਦਾਂ ਹੀ ਕਰਦੀ ਨੋਟ ਕਰਨ ਦੇ ਪਏ। ਮੈਂ ਫੈਸਲਾ ਕਰਾਇਆ ਅੱਜ ਦਾ ਟਾਈਮ ਲਿਖਤੀ ਟਾਈਮ ਮੇਰੇ ਕੋਲ ਉੱਥੇ ਪਿਆ ਵਾ ਅੱਜ ਦਾ ਅੱਛਾ ਵੀ ਮੈਂ ਆਉਂਗਾ ਹਾਈ ਕੋਰਟ ਚੱਲਿਆ। ਇਹਨਾਂ ਨੇ ਇਹ ਵੀ ਕਿਹਾ ਮੈਂ ਹਾਈ ਕੋਰਟ ਚੱਲਿਆ। ਅੱਛਾ ਹਾਂ ਤੇ ਇਹਨਾਂ ਨੇ ਸਾਈਨ ਵੀ ਕੀਤੇ ਉੱਤੇ ਪਰਵਾਨੇ ਦੇ ਉੱਤੇ। okay, ਹਾਂ ਤੇ ਲਿਖਤੀ ਪਰਵਾਨਾ ਜਿਹੜਾ ਉਹ ਮੇਰੇ ਕੋਲ ਉੱਥੇ ਥਾਣੇ ਪਿਆ ਵਾ, ਉਹ ਤੁਹਾਨੂੰ ਮੈਂ ਪਾ ਦੂੰਗਾ। ਲਿਖਤੀ ਟਾਈਮ ਦਿੱਤਾ ਸੀ ਅੱਜ ਤਾਰੇ ਨੂੰ। ਠੀਕ ਹੈ ਜੀ। ਮੈਨੂੰ ਕਿ ਮੇਰਾ ਮੁੰਡਾ ਪਾਣੀ ਲਾਉਂਦਾ ਤੱਕ ਗਿਆ, ਸਪਰੇਅ ਕਰਦਾ ਤੱਕ ਗਿਆ।
ਸੁਣਵਾਈ ਨਹੀਂ ਕਰਨ ਡਿਆ। ਅਸੀਂ ਜਾ ਕੇ ਖੱਪ ਕੇ ਮਰ ਗਏ, 4 ਦਿਨ ਅਸੀਂ ਜਾਂਦੇ ਰਹੇ ਲਗਾਤਾਰ। ਇਹ ਮਨਜਿੰਦਰ ਸਿੰਘ ਜਿਹੜਾ ਕਿ ਬਲਜਿੰਦਰ ਸਿੰਘ ਆ, ਸਾਡਾ ਸੁਣਵਾਈ ਨਹੀਂ ਕਰਦਾ। ਮੇਰਾ ਨਾਮ ਰਣਜੀਤ ਕੌਰ ਹੈ ਸਰ, ਮੈਂ ਚੋਲੇ ਵੀ ਆਈ ਹਾਂ। ਮੈਂ ਕੁਲਵਿੰਦਰ ਕੌਰ ਦੀ ਛੋਟੀ ਸਿਸਟਰ ਹਾਂ। ਇਹ ਜਿਹੜਾ ਮਸਲਾ ਇਹਨਾਂ ਦਾ ਕੀ ਹੈ? ਮਸਲਾ ਸਰ ਇਹ ਹੈ ਕਿ ਇਹਨਾਂ ਦੇ ਜੋ ਇਹਨਾਂ ਦਾ ਪੈਲੀ ਦਾ ਵੰਡ ਵੰਡਾਈਆ ਹੋਇਆ, ਤੁਹਾਨੂੰ ਦੱਸ ਦਿੱਤਾ ਦੀਦੀ ਨੇ। ਤੇ ਜੋ ਇਹਨਾਂ ਨੇ ਉਹਨੂੰ ਕੀ ਕਹਿੰਦੇ ਆਉਂਦੇ ਆ ਆਪਣੀ, ਇਹਨਾਂ ਦਾ ਹਰ ਵਾਰੀ ਲਫੜਾ ਹੁੰਦਾ, ਹਰ ਵਾਰੀ ਮੈਨੂੰ ਆਉਣਾ ਪੈਂਦਾ। ਕਦੀ ਰਾਤ ਨੂੰ ਬੰਦੇ ਲੈ ਕੇ ਪੈ ਜਾਂਦਾ, ਕਦੀ ਦਿਨੇ ਪੈ ਜਾਂਦਾ। ਤੇ ਜਦੋਂ ਰਾਤ ਨੂੰ ਫੋਨ ਕਰਦੀ ਸੀ, ਰਾਤ ਨੂੰ ਪਹੁੰਚਦੇ। ਅੱਗੇ ਵੀ ਇਹਦੇ ਮੁੰਡੇ ਨੂੰ ਸੱਟਾਂ ਇੰਨੀਆਂ ਲਾਈਆਂ ਕਿ 3-4 ਵਾਰੀ ਰਾਜੀਨਾਮਾ ਹੋ ਚੁੱਕਾ। ਮੱਧੀ ਰਾਤ ਆਉਣੀ ਆ, ਇਹ ਵਿਚਾਰੀ ਮੈਨੂੰ ਫੋਨ ਕਰਦੀ ਹੈ ਕਿ ਮੁੰਡੇ ਨੂੰ ਕੌਣ ਚੁੱਕ ਕੇ ਖੜੂਗਾ, ਹਾਏ ਮੇਰੇ ਮੁੰਡੇ ਨੂੰ ਮਾਰ ਦੇਣਾ। ਫਿਰ ਇੱਥੇ ਆਉਣ ਵਾਲਾ ਕੋਈ ਨਹੀਂ ਹੈਗਾ ਤੇ ਕੋਈ ਸਹਾਇਤਾ ਨਹੀਂ ਕੀਤੀ ਜਾਂਦੀ। SSP ਦੇ ਵੀ ਦਰਖਾਸਤ ਦੇ ਕੇ ਵੇਖ ਲਈ, ਉਹ ਵੀ ਹੈਗਾ ਸਾਡੇ ਕੋਲ। ਵੈਰੋਵਾਰ ਵਾਲੀ ਪੁਲਿਸ ਸਾਰੀ ਵਿਕੀ ਹੋਈ ਹੈ। ਮੈਂ ਸ਼ਰੇਆਮ ਕਹਿੰਦੀ ਕਿ ਸਾਰੀ ਵਿਕੀ ਹੋਈ ਹੈ। ਜਿਹੜਾ ASP ਬਲਜਿੰਦਰ ਹੈ ਨਾ, ਉਹ ਤਾਂ ਬਿਲਕੁਲ ਨਸ਼ੇ ਵਾਲਾ ਵੀ। ਕਿਉਂ ਉਹਨੂੰ ਮੈਂ ਕਿਹਾ ਤੂੰ 4 ਚਫੇਰੇ ਪਤਾ ਕਰ ਕਿੰਨੇ ਬੀਜੀ ਹੈ, ਕਿਹਦੇ ਥੱਲੇ ਵਗਣ ਦਈ ਹੈ। ਮੈਂ ਕਿਹਾ ਜਾਣਕਾਰੀ ਆਪਾਂ ਲੈ ਸਕਦੇ। ਮੈਂ ਤੁਸੀਂ ਪੁਲਿਸ ਵਾਲੇ ਜੀ, ਪਰ ਉਹ ਉਸ ਗੱਲ ਵੱਲੇ ਆਉਂਦਾ ਹੀ ਨਹੀਂ। ਉਹ ਕਹਿੰਦਾ ਨਹੀਂ, ਇਹਦੀ ਜਠਾਣੀ ਹੈ, ਇੱਕ ਜਠਾਣੀ ਹੈ, ਉਹਦਾ ਮੁੰਡਾ ਰਣਜੀਤ ਹੈ, ਤੇ ਗਾੜੀ ਚਵਾਈ ਹੈ ਜਿਹੜਾ ਗਰਜੰਟ ਆ, ਉਹ ਮੁੰਡੇ ਲੈ ਕੇ ਉਹ ਆਉਂਦਾ ਹੈ। ਉਹ ਮਾਰਦੇ ਲੈ ਕੇ ਇੱਥੇ ਬੈਠਾ ਰਹਿੰਦਾ ਵਾ, ਤੇ ਆਣ ਕੇ ਇਹਨੂੰ ਰਾਤੀ ਵੀ ਗੱਲ ਪੈ ਗਈ। ਕੰਪਲੇਂਟ ਲਿਖਾਈ ਹੈ? ਕੰਪਲੇਨ ਬਹੁਤ ਥਾਈਂ ਸਰ ਦਿੱਤੀ ਹੈ। ਵੈਰੋਵਾਲ 3-4 ਕੰਪਲੇਨਾਂ ਪਹੁੰਚ ਚੁੱਕੀਆਂ। SSP ਦੇ ਵੀ ਪਹੁੰਚ ਚੁੱਕੀ ਹੈ, MLA ਕੋ ਟਾਊਨ ਕੋ ਵੀ ਪਹੁੰਚ ਚੁੱਕੇ ਹਾਂ। ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹਦਾ ਹੱਕ ਦਿਵਾਇਆ ਜਾਵੇ ਇਹਨੂੰ। ਜਿਹੜਾ ਇਹਨਾਂ ਦਾ ਮਸਲਾ ਕਿੰਨੇ ਚਿਰ ਪੁਰਾਣਾ ਚੱਲਦਾ? ਸਾਰਾ 3-4 ਸਾਲ ਪੁਰਾਣਾ ਚੱਲਣ ਦੇ। ਉਹ ਤੋਂ ਪਹਿਲਾਂ ਤੇ ਸਾਰਾ ਕੁਝ ਹੀ ਆਪਣੀ ਜਦੋਂ ਬਿਲਕੁਲ ਹੀ ਇਹਨਾਂ ਨੇ ਵੇਚ ਵੱਟ ਲਈ ਆ, ਉਦੋਂ ਇਸ ਪੈਲੀ ਵੱਲੇ ਹੋ ਗਏ ਆ। ਉਹਨਾਂ ਵੇਚ ਦਿੱਤੀ, ਕੁਝ ਗਹਿਣੇ ਪਾਈਏ। ਸਾਰੇ ਗਵਾਹ ਵੀ ਹੈਗੇ ਆ ਜਿਨ੍ਹਾਂ ਕੋਲ ਗਹਿਣੇ ਪਾਈ ਆ। ਹੁਣ ਇਹਨਾਂ ਦੀ ਜ਼ਮੀਨ ਹੜੱਪਣਾ ਚਾਹੁੰਦੇ। ਉਹਨਾਂ ਦਾ ਇਰਾਦਾ ਕਿ ਮਾਂ ਪੁੱਤ ਤੇ ਮਾਰ ਦੇਵਾਂਗੇ, ਮਾਰ ਕੇ ਤੇ ਅਸੀਂ ਸਾਰਾ ਕੁਝ ਹੜੱਪ ਲਾਂਗੇ। ਤੇ ਜੇ ਇਹਨਾਂ ਮਾਂ ਪੁੱਤਾਂ ਨੂੰ ਕੁਝ ਵੀ ਹੁੰਦਾ ਵਾ ਤੇ ਪੁਲਿਸ ਜ਼ਿੰਮੇਵਾਰ ਆ। ਕਾਗਜ਼ ਪੱਤਰ ਹੈਗਾ? ਸਾਰਾ ਕਾਗਜ਼ ਪੱਤਰ ਇਹਨਾਂ ਕੋਲ ਬਿਲਕੁਲ ਸਹੀ ਆ। ਉੱਥੇ ਵੀ ਗਈਆਂ ਹੋਈਆਂ ਵਾ, ਕੋਰਟ 'ਚ ਵੀ ਕੇਸ ਚੱਲਦਾ ਪਿਆ ਹੈ। ਹੈਲੋ, ਹਾਂਜੀ ਰਵੀ ਖਹਿਰਾ ਗੱਲ ਕਰਦਾ ਜੀ, ਪੱਤਰਕਾਰ। ਹਾਂਜੀ, ਪੱਤਰਕਾਰ ਰਵੀ ਖਹਿਰਾ ਗੱਲ ਕਰਦਾ ਜੀ। ਸਤਿ ਸ਼੍ਰੀ ਅਕਾਲ ਜੀ। ਕਹਿਣਾ ਸਾਹਿਬ ਕੀ ਹਾਲ ਆ? ਠੀਕ ਠਾਕ, ਤੁਸੀਂ ਸੁਣਾਓ? ਵਧੀਆ ਸਰਦੀ ਦੁਕਾਨ। ਅੱਛਾ, ਇੱਕ ਤੁਹਾਡੇ ਕੋਲ ਮਸਲਾ ਵਾ। ਕਿਹੜਾ? ਕੁਲਵਿੰਦਰ ਕੌਰ ਵਿਧਵਾ ਸੁਖਵੰਤ ਸਿੰਘ ਪਿੰਡ ਮਗਲਾਣੀ, ਉਹਨਾਂ ਦੀ ਕੋਈ ਜ਼ਮੀਨ ਆ, ਤੇ ਉਹ ਕਹਿੰਦੇ ਕਿ ਦੂਜੀ ਧਿਰ ਆਣ ਕੇ ਸਾਡੀ ਜ਼ਮੀਨ ਵਾਹ ਜਾਂਦੀ ਆ। ਤੇ ਰਾਤੀ ਵੀ ਕਣਕ ਵੱਢਣ ਡਿਆ ਸੀ, ਤੇ ਉਹ ਦੂਜੀ ਧਿਰ ਆਣ ਕੇ ਗੁੰਡਾਗਰਦੀ ਕਰਕੇ ਤੇ ਉਹਨਾਂ ਦੀ ਕਣਕ ਨਹੀਂ ਵੱਢਣ ਦਿੱਤੀ। ਸਾਡੀ ਜਿਹੜੀ ਕਣਕ ਆ ਉਹ ਵੱਢੀ ਵਢਾਈ ਪੈਲੀ ਵਿੱਚ ਸੁਟਵਾ ਦਿੱਤੀ ਗਈ ਹੈ। ਤੇ ਥਾਣਾ ਵੈਰੋਵਾਲ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ASI ਬਲਜਿੰਦਰ ਸਿੰਘ ਕੋ ਕੇਸ ਆ, ਤੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਕੀ ਕਹਿਣਾ ਜੀ? ਸੁਣਵਾਈ ਕੀਤੀ ਮੈਂ ਇਹ ਕਿਹਾ ਹੈਗਾ ਵੀ ਕਣਕ ਵੱਢ ਕੇ ਤੇ ਮੰਡੀ ਛੋੜ ਦੋ ਤੇ ਪਰਚੀ ਆਪਣੇ ਕੋਲ ਰੱਖ ਲਓ ਸਾਂਝੇ ਨਾਲ। ਅੱਛਾ ਜੀ। ਇਸ ਤੋਂ ਬਾਅਦ ਹੋਰ ਆਪਾਂ ਕੀ ਕਰ ਸਕਦੇ ਆਪਾਂ? ਮੈਂ ਹੁਣ ਵੇਖੋ ਖਹਿਰਾ ਸਾਹਿਬ, ਹੁਣ ਪੁਲਿਸ ਰਾਤ ਉੱਥੇ ਤੇ ਹੈ ਨਹੀਂ। ਮੈਂ ਤਾਂ ਹਾਈ ਕੋਰਟ ਆ। ਅੱਛਾ, ਮੈਂ ਹਾਈ ਕੋਰਟ ਵਾੜ ਕੇ ਥੋੜਾ ਗੱਲ ਉਡਾ ਦਿੰਦੀ ਇਹਨੂੰ। ਠੀਕ ਆ। ਤੇ ਇਹ ਹੁਣ ਤੁਸੀਂ ਕਿੱਥੇ ਜੋ? ਮੈਂ ਅੱਜ ਰੈਸਟ ਤੇ ਆ। ਤੁਸੀਂ ਕੈਮਰੇ ਸਾਹਮਣੇ ਆਓਗੇ? ਨਹੀਂ ਮੈਂ ਘਰੇ ਆ। ਨਹੀਂ, ਮੈਂ ਕਿਹਾ ਤੁਸੀਂ ਕੈਮਰੇ ਦੇ ਸਾਹਮਣੇ ਆਣ ਕੇ ਬੋਲੋਗੇ? ਕੀ ਬੋਲਣਾ? ਬਾਈਟ ਦਿਓਗੇ? ਦੱਸੋ। ਇਹੋ ਹੀ ਕਿ ਤੁਹਾਡੇ ਕੋਲ ਮਸਲਾ ਵਾ, ਕੀ ਤੁਸੀਂ ਕਰਵਾਇਆ ਸੀ, ਕੀ ਤੁਸੀਂ ਕਿਹਾ ਸੀ ਪਾਰਟੀਆਂ ਨੂੰ? ਏਦਾਂ ਹੀ ਕਰ ਲਓ। ਹੁਣ ਉਹਦੇ ਤੇ ਕੀ ਹੁੰਦੇ, ਇਹ ਨਹੀਂ ਨੋਟ ਕਰਨੇ ਪਏ। ਮੈਂ ਫੈਸਲਾ ਕਰਾਇਆ ਅੱਜ ਦਾ ਟਾਈਮ ਲਿਖਤੀ ਟਾਈਮ ਮੇਰੇ ਕੋਲ ਉੱਥੇ ਪਿਆ ਵਾ ਅੱਜ ਦਾ। ਅੱਛਾ ਵੀ ਮੈਂ ਆਉਂਗਾ ਹਾਈ ਕੋਰਟ ਚੱਲਿਆ। ਇਹਨਾਂ ਨੇ ਇਹ ਵੀ ਕਿਹਾ ਮੈਂ ਹਾਈ ਕੋਰਟ ਚੱਲਿਆ। ਅੱਛਾ, ਹਾਂ, ਤੇ ਇਹਨਾਂ ਨੇ ਸਾਈਨ ਵੀ ਕੀਤੇ ਉੱਤੇ ਪਰਵਾਨੇ ਦੇ ਉੱਤੇ। ਓਕੇ। ਹਾਂ, ਤੇ ਲਿਖਤੀ ਪਰਵਾਨਾ ਜਿਹੜਾ ਉਹ ਮੇਰੇ ਕੋਲ ਉੱਥੇ ਥਾਣੇ ਪਿਆ ਵਾ, ਉਹ ਤੁਹਾਨੂੰ ਮੈਂ ਪਾ ਦੂੰਗਾ। ਲਿਖਤੀ ਟਾਈਮ ਦਿੱਤਾ ਸੀ ਅੱਜ ਦਾ ਨੂੰ।